ਸਿੰਨੀ ਪਿੰਨੀ ਪੰਜਾਬ ਦੀ ਧਰਤੀ ਤੇ ਦੇਸਾਂ ਵਿਦੇਸਾਂ 'ਚ ਵਸਦੇ ਪੰਜਾਬੀ ਪਿਆਰਿਆਂ ਨੂੰ ਪਿਆਰ ਭਰਿਆ ਸਲਾਮ। ਮੈਂ ਤੁਹਾਡਾ ਵੀਰ ਸੱਕ ਪੰਜਾਬੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਅਸੀਂ ਅੱਜ ਪਹੁੰਚੇ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ਿਵਪੁਰਾ ਦੀ ਤਹਿਸੀਲ ਫਿਰੋਜ਼ਵਾਲਾ ਦੇ ਇੱਕ ਪਿੰਡ ਚਕਰਾਲੀ, ਜੋ ਕਿ ਹੁਣ ਨਾਰੰਗ ਮੰਡੀ ਦੇ ਨੇੜੇ ਮਰੀਦ ਕੇ ਤਹਿਸੀਲ ਦਾ ਇਹ ਪਿੰਡ ਵਾ। ਇਹ ਪਿੰਡ ਪੰਜਾਬ ਦੀ ਵੰਡ 1947 ਤੋਂ ਪਹਿਲਾਂ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ, ਜਿਸ ਵਿੱਚ ਹਿੰਦੂ ਤੇ ਸਿੱਖ ਵੱਡੀ ਗਿਣਤੀ ਵਿੱਚ ਮੌਜੂਦ ਸਨ। ਵੇਖ ਪੰਜਾਬ ਟੀਵੀ ਨਾਲ ਜੁੜੇ ਸਰੋਤਿਆਂ ਨੂੰ ਮੈਂ ਦੱਸਦਾ ਜਾਵਾਂ ਕਿ ਮੈਂ ਹੁਣ ਤੱਕ ਜਿੰਨੇ ਵੀ ਪਿੰਡ ਕਵਰ ਕੀਤੇ ਆ, ਮੈਂ ਜਿੰਨੇ ਵੀ ਪਿੰਡਾਂ ਦੇ ਵਿੱਚ ਗਿਆ ਵਾਂ, ਮੈਂ ਇਸ ਵੇਲੇ ਜਿਹੜੀ ਜਗ੍ਹਾ ਤੇ ਖਲੋਤਾ ਵਾਂ ਇਹ ਕੋਈ ਗੁਰਦੁਆਰਾ ਤਾਂ ਨਹੀਂ ਸੀ, ਲੇਕਿਨ ਇਸ ਘਰ ਦੇ ਵਿੱਚ ਜਿਹੜੇ ਦਰਵਾਜ਼ੇ ਲੱਗੇ ਹੋਏ ਸੀ, ਮੈਂ ਪਹਿਲੀ ਵਾਰੀ ਦਰਵਾਜ਼ੇ ਦੇ ਉੱਤੇ ਖੰਡੇ ਦਾ ਨਿਸ਼ਾਨ ਬਣਿਆ ਹੋਇਆ ਵੇਖਿਆ। ਤੇ ਇਸ ਵੇਲੇ ਅਸੀਂ ਮੌਜੂਦ ਹਾਂ ਜ਼ਿਲ੍ਹਾ ਸ਼ੇਖੂਪੁਰਾ ਦੇ ਇੱਕ ਪਿੰਡ ਚਕਰਾਲੀ ਦੇ ਵਿੱਚ। ਇਸ ਦਰਵਾਜ਼ੇ ਦੇ ਉੱਤੇ ਖੰਡੇ ਦਾ ਨਿਸ਼ਾਨ ਬਣਿਆ ਹੋਇਆ। गली आ रही है ना जी, ਇਹ ਗਲੀ ਜਿਹੜੀ ਹੈ ਅਸੀਂ ਬੱਚੇ ਜਦੋਂ ਹੁੰਦੇ ਹਾਂ ਇੱਥੇ ਮੇਲਾ ਸ਼ੇਲਾ ਲੱਗਦਾ ਹੁੰਦਾ, ਇੱਥੇ ਬਹਾਰਸ਼ਾਹ ਦਾ ਹਜੇ ਵੀ ਲੱਗਦਾ ਤੇ ਬਹੁਤ ਮੇਲਾ ਕਦੀਮੀ ਹੈ। ਕਿਸੇ ਵਕਤ ਇਹਦੇ ਤੇ ਸਿੱਖ ਤੇ ਮੁਸਲਮਾਨ ਰਲ ਕੇ ਭਰਪੂਰ ਸ਼ਿਰਕਤ ਕਰਦੇ ਹੁੰਦੇ। ਅੱਛਾ, ਇਹ ਕਦੀਮੀ ਗਲੀ ਹੈ ਚਕਰਾਲੀ ਦੀ, ਬਹੁਤ ਪੁਰਾਣੀ। ਇਹ ਹੁਣ ਥੋੜੀ ਜਿਹੀ ਖੁੱਲੀ ਹੋ ਗਈ, ਅੱਗੇ ਏਡੀ ਸੀ ਤੇ ਬਹੁਤ ਮਜ਼ਾ ਆਉਂਦਾ ਸੀ ਮੇਲਾ। ਹੁਣ ਅਸੀਂ ਵੀ ਇੰਜੋਏ ਕਰ ਰਹੇ ਹਾਂ। ਹੁਣ ਅਸੀਂ ਦਰਬਾਰ ਤੇ ਜਾ ਰਹੇ ਹਾਂ। ਹਾਂਜੀ, ਦਰਬਾਰ ਤੇ ਅਸੀਂ ਉਹ ਲਮਹੇ ਉਹ ਵਕਤ ਪੰਜਾਬ ਧਰਤੀ ਖੇਤੀ ਅਤੇ ਵਿਰਾਸਤ ਵਜੋਂ ਬਹੁਤ ਖਾਸ ਹੈ, ਪਰ ਇੱਥੋਂ ਦੇ ਮੇਲੇ ਲੋਕਾਂ ਦੇ ਰੀਤੀ ਰਿਵਾਜ ਤੇ ਅਮੀਰ ਸੱਭਿਆਚਾਰ ਦੀ ਗਵਾਹੀ ਭਰਦੇ ਨੇ। ਤੁਸੀਂ ਮੇਰੇ ਪਿੱਛੇ ਜੋ ਦਰਗਾਹ ਵੇਖ ਰਹੇ ਜੇ, ਇਹ ਦਰਗਾਹ ਹੈ ਚਕਰਾਲੀ ਪਿੰਡ ਦੇ ਵਿੱਚ ਪੀਰ ਸੈਯਦ ਬਹਾਰ ਸ਼ਾਹ ਹੋਰਾਂ ਦੀ, ਜਿਨ੍ਹਾਂ ਦਾ 1920 ਦੇ ਵਿੱਚ ਵਿਸਾਲ ਹੋਇਆ। ਪਰ ਇਸ ਪਿੰਡ ਦੇ ਵਿੱਚ ਰਹਿਣ ਵਾਲੇ ਹਿੰਦੂ, ਸਿੱਖ ਤੇ ਮੁਸਲਮਾਨਾਂ ਨੇ ਪੰਜਾਬ ਦੀ ਵੰਡ ਤੋਂ ਪਹਿਲਾਂ 1947 ਤੱਕ ਇਸ ਦਰਗਾਹ ਤੇ ਇਕੱਠਿਆਂ ਮੇਲੇ ਵੇਖੇ ਨੇ। ਸਾਰੀਆਂ ਧਿਰਾਂ, ਚਾਹੇ ਉਹ ਹਿੰਦੂ ਸੀ, ਸਿੱਖ ਸੀ ਜਾਂ ਮੁਸਲਮਾਨ ਸੀ, ਉਹ ਸਾਂਝ ਦੀਆਂ ਪ੍ਰਤੀਕ ਸਨ ਤੇ ਮੇਲੇ ਦੇ ਉੱਤੇ ਰਲ ਕੇ ਕੌਡੀ ਖੇਡਦੀਆਂ ਸਨ ਸਾਰੀਆਂ ਕੌਮਾਂ। ਜਿਹੜੀ ਬਿਲਡਿੰਗ ਹੈ ਪੁਰਾਣੀ, ਇਹ ਕੀ ਸੀ? ਇਹ ਘਰ ਸੀ ਕਿਸੇ ਦਾ ਜਾਂ ਇਹ ਘਰ ਸੀ। ਅੱਛਾ, ਇਹ ਘਰ ਸੀ ਕਿਸੇ ਦਾ। ਉਦੋਂ ਦਾ ਵੇਖੋ ਆਪਣਾ ਕਿੱਡੀ ਸੋਹਣੀਆਂ ਫਨਕਾਰੀਆਂ ਤੇ ਮਿਹਨਤਾਂ ਹੋਈਆਂ ਨੇ। ਤੇ ਜਿਹੜੇ ਨੇ ਨਾ ਚੱਕ, ਉਹਨਾਂ ਦੇ ਬਾਜ਼ਾਰ ਹੈਗੇ ਨੇ ਖੁੱਲੇ, ਔਰ ਜਿਹੜੀਆਂ ਸੌੜੀਆਂ ਗਲੀਆਂ ਨੇ ਨਾ, ਜਿਹੜੀਆਂ ਤੰਗ ਗਲੀਆਂ ਨੇ, ਗਰੀਬ ਗਲੀਆਂ ਨੇ, ਇਹ ਪੱਕੀ ਗੱਲ ਹੈ ਕਿ ਇਹ ਪਿੰਡ ਜਿਹੜੇ ਨੇ ਉਹ ਹਿੰਦੂ ਸਿੱਖਾਂ ਦੇ ਪਿੰਡ ਸੀ। ਚਕਰਾਲੀ ਦੀ ਮੇਨ ਗਲੀ ਹੈ ਜਿਹੜੀ ਕਿ ਚੜ੍ਹਦੇ ਬੰਨੋਂ ਚੜ੍ਹਦੀ ਹੁੰਦੀ ਸੀ ਤੇ ਲਹਿੰਦੇ ਬੰਨੇ ਉਤਰਦੀ ਹੁੰਦੀ ਤੇ ਮੇਨ ਸੈਂਟਰ ਦੇ ਵਿੱਚ ਆ ਕੇ ਟਿੱਬਾ ਆਉਂਦਾ ਹੁੰਦਾ ਸੀ। ਅਸਾਂ ਆਪਣੇ ਵੱਡਿਆਂ ਕੋਲੋਂ ਸੁਣਿਆ
ਕਿ ਇਹ ਟਿੱਬੇ ਦੇ ਥੱਲੇ ਜਿਹੜੇ ਨੇ ਤਹਿਖਾਨੇ ਵਗੈਰਾ ਰੱਖੇ ਸਨ ਸਿੱਖਾਂ ਨੇ ਤੇ ਹਿੰਦੂਆਂ ਨੇ। ਅੱਛਾ। ਜਿਹੜਾ ਕਿ ਉਹਨਾਂ ਦਾ ਪੂਰਾ ਜ਼ੋਰ ਸੀ ਆਪਣੇ ਇਲਾਕੇ ਦੇ ਵਿੱਚ ਤੇ ਆਪਣੀਆਂ ਕੀਮਤੀ ਚੀਜ਼ਾਂ ਸੋਨਾ ਜਾਂ ਮਾਲ ਜਿੰਨਾ ਵੀ ਹੁੰਦਾ ਸੀ ਕੀਮਤੀ ਚੀਜ਼ਾਂ ਉਹ ਇਹਦੇ ਥੱਲੇ ਤਹਿਖਾਨੇ ਦੇ ਵਿੱਚ ਰੱਖ ਦਿੰਦੇ ਸੀ। ਇਸ ਵਜ੍ਹਾ ਤੋਂ ਚਕਰਾਲੀ ਦਾ ਮੇਨ ਟਿੱਬਾ ਮਸ਼ਹੂਰ ਹੈ। ਟਿੱਬੇ ਦੀ ਵਜ੍ਹਾ ਤੋਂ ਵੀ ਮਸ਼ਹੂਰ ਹੈ ਤੇ ਇੱਕ ਪੀਰ ਬਹਾਰ ਸ਼ਾਹ ਦੀ ਵਜ੍ਹਾ ਤੋਂ ਮਸ਼ਹੂਰ ਹੈ। ਜਿਹੜਾ ਕੋਈ ਬੰਦਾ ਹਿੰਦੁਸਤਾਨ ਦੇ ਵਿੱਚ ਇਥੋਂ ਹਿਜਰਤ ਕਰਕੇ ਤੁਰ ਗਿਆ ਉਹ ਬਿਹਤਰ ਜਾਣਦੇ ਨੇ ਆਪਣੇ ਵੱਡਿਆਂ ਕੋਲੋਂ ਪੁੱਛਣ ਕਿ ਚਕਰਾਲੀ ਦੇ ਵਿੱਚ ਜਿਹੜੀਆਂ ਮੇਨ ਮਸ਼ਹੂਰ ਚੀਜ਼ਾਂ ਸਨ ਉਹ ਟਿੱਬਾ ਤੇ ਪੀਰ ਸੈਯਦ ਬਹਾਰ ਸ਼ਾਹ ਹੋਰਾਂ ਦੀ ਦਰਗਾਹ ਬੋੜ ਵਾਲਾ ਚੌਕ ਤੇ ਬੋੜ ਵਾਲਾ ਚੌਕ ਜਿੱਥੇ ਆ ਦਰਵਾਜ਼ਾ ਜਿਹੜਾ ਵਾ ਇਹਦੀ ਬੁੰਤਰ ਵੀ ਪੰਜਾਬ ਦੀ ਵੰਡ 1947 ਤੋਂ ਪਹਿਲੇ ਦੀ ਆ। ਇਸ ਦਰਵਾਜ਼ੇ ਦੇ ਉੱਤੇ ਪਿੱਤਲ ਦਾ ਕੰਮ ਹੋਇਆ ਹੈ। ਚਕਰਾਲੀ ਪਿੰਡ ਜਿਹੜਾ ਵਾ ਉਹ ਬੰਤੂ ਪਹਿਲਵਾਨ ਦਾ ਪਿੰਡ ਸੀ ਔਰ ਇਸ ਤੋਂ ਇਲਾਵਾ ਇਸ ਪਿੰਡ ਦਾ ਇੱਕ ਮਸ਼ਹੂਰ ਚਬਾਰੇ ਤੋਂ ਤਿੰਨ ਚਾਰ ਹੈ ਸੀ, ਲੇਕਿਨ ਜਿਹੜਾ ਮਸ਼ਹੂਰ ਚਬਾਰਾ ਸੀ ਜਗੀਰ ਸਿੰਘ, ਬੂਟਾ ਸਿੰਘ, ਗੁਰਾਂ ਦਿੱਤਾ ਤੇ ਬਖਸ਼ੀਰਾ, ਉਹਨਾਂ ਦਾ ਚਬਾਰਾ ਮਸ਼ਹੂਰ ਸੀ ਜਿਨ੍ਹਾਂ ਦੇ 5 ਮਰਬੇ ਜ਼ਮੀਨ ਵੀ ਸੀ। ਇਸ ਪਿੰਡ ਦੇ ਵਿੱਚ ਜ਼ਿਆਦਾ ਗਿੱਲ ਕਾਸਟ ਦੇ ਲੋਕ ਰਹਿੰਦੇ ਸਨ ਜੋ ਪੰਜਾਬ 1947 ਤੋਂ ਬਾਅਦ ਚਕਰਾਲੀ ਤੋਂ ਜਾ ਕੇ ਪਟਿਆਲਾ ਜ਼ਿਲ੍ਹਾ ਦੇ ਪਿੰਡਾਂ ਅਕਬਰਪੁਰ, ਫਰਾਂਸਵਾਲਾ, ਜੁਲਕਾਂ ਤੇ ਰਾਜਗੜ੍ਹ ਦੇ ਵਿੱਚ ਜਾ ਕੇ ਵਸੇ। ਆਪਣੇ ਘਰ ਪਰਦੇਸੀਆਂ ਵਾਂਗੂ ਪਰਤਨ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਮਿੱਤਰ ਪਿਆਰਿਓ, ਪੰਜਾਬ ਦੀ ਵੰਡ 1947 ਨੇ ਸਦੀਆਂ ਤੋਂ ਵਸਦੇ ਪੰਜਾਬੀਆਂ ਨੂੰ ਨੀਹਾਂ ਤੋਂ ਹੀ ਉਜਾੜ ਕੇ ਰੱਖ ਦਿੱਤਾ। ਲਹਿੰਦਾ ਪੰਜਾਬ ਚੜ੍ਹਦੇ ਨੂੰ ਤਰਸੀ ਜਾਂਦਾ ਤੇ ਚੜ੍ਹਦਾ ਪੰਜਾਬ ਲਹਿੰਦੇ ਨੂੰ ਤਰਸੀ ਜਾਂਦਾ। ਇਸੇ ਤਾਂਗ ਨੂੰ ਮੁੱਖ ਰੱਖਦਿਆਂ ਅਸੀਂ ਤੁਹਾਡੇ ਨਾਲ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਸ਼ੁਖਪੁਰਾ ਦਾ ਇੱਕ ਪਿੰਡ ਚਕਰਾਲੀ ਦੀ ਵੀਡੀਓ ਤੁਹਾਡੇ ਰੂਬਰੂ ਰੱਖੀ। ਉਮੀਦ ਕਰਦੇ ਹਾਂ ਸਾਡੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਏਗੀ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਆਪਣਾ ਤੇ ਆਪਣੇ ਪਿਆਰਿਆਂ ਦਾ ਰੱਖੋ ਢੇਰ ਸਾਰਾ ਖਿਆਲ। ਜਿਉਂਦੇ ਵਸੋ ਤੇ ਖਿੜਖਿੜੇ ਹੱਸੋ। ਰੱਬ ਰਾਖਾ।